अस्सलाम वालेकुम। मैं ਤੁਹਾਡਾ ਲੱਕੀ ਭਾਈ ਆਪਣੀ ਹਯਾਤੀ ਚੈਨਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ। ਅੱਜ ਦਾ ਜਿਹੜਾ ਨਾ ਵਾਕਿਆ ਉਹ ਡੇਰਾ ਇਸਮਾਇਲ ਖਾਨ 'ਚ ਸਾਡਾ ਨਾ ਪੇਸ਼ ਆਇਆ। ਮੈਂ ਤੇ ਮੇਰਾ ਭਾਈ ਚੂਜ਼ਾ ਦੇਣ ਵਾਸਤੇ ਗਏ ਸੀ। ਸਪਲਾਈਆਂ ਸਾਡੀਆਂ ਹੁੰਦੀਆਂ ਵਾ 3 ਤੋਂ 4 ਜਾਂ ਕਈ ਦਫਾ 5 ਵੀ ਹੋ ਜਾਂਦੀਆਂ ਤੇ 5 ਜਗ੍ਹਾ ਚੂਜ਼ਾ ਦੇਣਾ ਜਾਂ 4 ਜਗ੍ਹਾ ਚੂਜ਼ਾ ਦੇਣਾ। ਤੇ ਇੱਕ ਬੰਦੇ ਨੂੰ ਚੂਜ਼ਾ ਦੇਣ ਵਾਸਤੇ ਗਏ ਨਾ ਤੇ ਉਸ ਬੰਦੇ ਨੂੰ ਕਿਹਾ ਕਿ ਅਸੀਂ ਤੇਰਾ ਕਿਉਂਕਿ ਇੱਥੋਂ ਹੀ ਜੋ ਫੈਸਲਾਬਾਦ ਅਸੀਂ ਚੱਲਣਾ ਹੁੰਦਾ ਨਾ ਉਸ ਟਾਈਮ ਅਸੀਂ ਉਹਨਾਂ ਬੰਦਿਆਂ ਨੂੰ ਫੋਨ ਕਰਨਾ ਹੁੰਦਾ ਕਿ ਭਾਈ ਤੁਹਾਡਾ ਚੂਜ਼ਾ ਆ ਰਿਹਾ ਵਾ ਤੇ ਅਸੀਂ ਤਕਰੀਬਨ ਇਨਸ਼ਾਅੱਲਾ ਨਾਲੇ ਕਹੀਦਾ ਇਨਸ਼ਾਅੱਲਾ ਕਿ ਇੰਨੇ ਕੁ ਟਾਈਮ ਤੱਕ ਤੇਰੇ ਕੋਲ ਪਹੁੰਚ ਜਾਣਾ। ਉਹਨਾਂ ਨੂੰ ਦੱਸਣਾ ਹੁੰਦਾ ਉੱਥੇ ਚੱਲਦੇ ਨਾ ਫੋਨ 'ਚ ਉਹ 4 ਸਪਲਾਈਆਂ ਹੋਣ 5 ਸਪਲਾਈਆਂ ਹੋਣ ਕਹਿਣਾ ਭਾਈ ਜਾਗਦੇ ਰਹੋ ਮੋਬਾਈਲ ਆਪਣਾ ਆਪਣੇ ਕੋਲ ਰੱਖਿਓ ਕਿ ਅਸੀਂ ਚੂਜ਼ਾ ਲੈ ਕੇ ਤੁਹਾਡੇ ਕੋਲ ਪਹੁੰਚਣਾ। ਤੇ ਉਹ ਇੱਦਾਂ ਹੀ ਫੋਨ ਕਰਨਾ। ਇੱਕ ਬੰਦੇ ਨੂੰ ਫੋਨ ਕੀਤਾ ਹੋਇਆ ਸੀ ਤੇ ਉਹਨੇ ਸਾਡੀ ਨਾ ਸਪਲਾਈ ਇੱਕ ਰਹਿੰਦੀ ਸੀ ਤੇ ਇੱਕ ਆਖਰੀ ਉਹਦੀ ਯਾਨੀ ਕਿ ਸੈਕੰਡ ਲਾਸਟ ਉਹਦੀ ਸੀ। ਸਪਲਾਈ ਦੇਣ ਵਾਸਤੇ ਅਸੀਂ ਚਲੇ ਗਏ। ਸਪਲਾਈ ਦੇਣ ਗਏ ਤੇ ਅਸੀਂ ਨਾ ਉਸ ਬੰਦੇ ਨੂੰ ਫੋਨ ਕੀਤਾ ਕਿ ਅਸੀਂ ਭਾਈ ਪਹੁੰਚ ਗਏ, ਦੱਸ ਹੁਣ ਅੱਗੇ ਉਹ ਕਿੱਥੇ ਫਾਰਮ ਉਹਨੇ ਕਿਹਾ ਇੱਥੇ ਆ ਗਏ ਪਹੁੰਚ ਗਏ। ਅਸੀਂ ਉਸ ਬੰਦੇ ਨੂੰ ਚੂਜ਼ਾ ਲਾ ਕੇ ਦਿੱਤਾ, ਗਿਣਤੀ ਕਰਾਇਆ, ਚੈੱਕ ਕਰਾਇਆ ਤੇ ਉਸ ਬੰਦੇ ਦਾ ਨਾ ਸਿਸਟਮ ਜਿਹੜਾ ਨਾ ਬਹੁਤ ਪਸੰਦ ਆਇਆ ਮੈਨੂੰ। ਮੇਰੀ ਆਪਣੀ ਜ਼ਾਤੀ ਰਾਏ ਜਿਹੜੀ ਨਾ ਉਹ ਪਸੰਦ ਹੈ ਕਿ ਉਹਨੇ ਜਾਣ ਤੋਂ ਪਹਿਲੇ ਤੱਕ ਚੂਜ਼ੇ ਦੀ ਪੂਰੀ ਤਿਆਰੀ ਯਾਨੀ ਕਿ ਉਹਨੇ ਭੱਠੀ ਵੀ ਚਲਾਈ ਹੋਈ, ਟੈਂਪਰੇਚਰ ਬਰਾਬਰ ਕੀਤਾ ਹੋਇਆ, ਟੈਂਪਰੇਚਰ ਵੀ ਪੂਰਾ ਕੀਤਾ ਹੋਇਆ, ਉਹਨੇ ਸਾਰਾ ਸਿਸਟਮ ਮੁਕੰਮਲ ਕੀਤਾ ਹੋਇਆ। ਤੇ ਨਹੀਂ ਤਾਂ ਅਕਸਰ ਜਾਂਦਿਆਂ ਨੂੰ ਜਾ ਕੇ ਉਹ ਸੁੱਤੇ ਉੱਠਦੇ ਹੁੰਦੇ ਮੁਲਾਜ਼ਮ, ਹਾਂਜੀ ਲਿਆਓ ਜੀ, ਬਾਅਦ 'ਚ ਭੱਠੀ ਬਾਲਣੀ, ਬਾਅਦ 'ਚ ਕੁਛ ਕਰਨਾ, ਪਹਿਲੇ ਚੂਜ਼ਾ ਲਿਆਓ, ਇੰਝ ਕਰੋ। ਉਸ ਬੰਦੇ ਨੇ ਪ੍ਰੋਪਰ ਉਸ ਟਾਈਮ ਤੱਕ ਟੈਂਪਰੇਚਰ ਆਪਣਾ 32 ਸੈਂਟੀਗ੍ਰੇਡ ਤੇ ਕੀਤਾ ਹੋਇਆ, ਠੀਕ ਹੈ ਨਾ। ਉਹਨੇ ਚੂਜ਼ਾ ਰੱਖਿਆ, ਚੂਜ਼ਾ ਫਰੈਸ਼ ਹੋ ਕੇ ਉੱਥੇ ਫਿਰਿਆ। ਸਾਡਾ ਤਕਰੀਬਨ ਅੱਧਾ ਪੌਣਾ ਘੰਟਾ ਲੱਗ ਹੀ ਜਾਂਦਾ ਹੁੰਦਾ ਕਈ ਦਫਾ ਨਾ ਫਾਰਮ ਤੇ ਜਿਹੜੇ, ਜਾਂ ਕਦੀ 10-15 ਮਿੰਟ ਲੱਗਦੇ, ਕਦੀ ਅੱਧਾ ਘੰਟਾ, ਜਿੰਨੇ ਚੂਜ਼ਾ ਦੀ ਕਾਊਂਟਿੰਗ ਤੇ ਹੁੰਦਾ ਨਾ ਕਿ ਚੂਜ਼ਾ ਕਿੰਨਾ। ਅੱਛਾ ਉਹ ਤਾਂ ਠੀਕ ਹੋ ਗਿਆ। ਚੂਜ਼ਾ ਉਹਨੇ ਰੱਖਿਆ ਫਾਰਮ 'ਚ ਰੱਖਿਆ, ਉਹਨੇ ਕਿਹਾ ਚੂਜ਼ਾ ਆਪਣਾ ਗਿਣਤੀ ਕਰ। ਉਹਨੇ ਕਿਹਾ ਚੂਜ਼ਾ ਗਿਣਤੀ ਹੁੰਦਾ ਰਹਿਣਾ ਵੀਰ, ਚਲਾਓ ਚਾਹ ਪੀਏ। ਅਸੀਂ ਹੈਰਾਨ ਹੋ ਗਏ ਕਿ ਟਾਈਮ ਕਿਹੜਾ ਤੇ ਉਸ ਬੰਦੇ ਨੇ ਚਾਹ ਬਿਸਕਿਟ ਸਾਡੇ ਅੱਗੇ ਰੱਖ ਦਿੱਤੇ। ਕਹਿੰਦਾ ਵੀਰ ਸੋਹਣਿਆ, ਜਦੋਂ ਤੁਸੀਂ ਫੋਨ ਕੀਤਾ ਸੀ ਮੈਂ ਉਸ ਹਿਸਾਬ ਨਾਲ ਤਿਆਰ ਕਰ ਲਿਆ ਕਿ ਤੁਸੀਂ ਜਦੋਂ ਕਹਿਣਗੇ ਇੰਨੇ ਕੁ ਵਜੇ ਇਨਸ਼ਾਅੱਲਾ ਪਹੁੰਚ ਜਾਣਾ ਤੇ ਉਸ ਹਿਸਾਬ ਦੇ ਨਾਲ ਨਾ ਤਕਰੀਬਨ 15-20 ਮਿੰਟ ਹੋ ਗਏ ਮੈਨੂੰ ਤੁਹਾਡੀਆਂ ਚੀਜ਼ਾਂ ਮੈਂ ਆਪਣੀਆਂ ਤਿਆਰ ਕਰਕੇ ਰੱਖੀਆਂ। ਉਹ ਬੰਦਾ ਨਾ ਮੈਨੂੰ ਅੱਜ ਤੱਕ ਨਹੀਂ ਭੁੱਲਿਆ ਕਿਉਂਕਿ ਅਸੀਂ ਇੰਨਾ ਸਫ਼ਰ ਕਰਕੇ ਗਏ ਹੋਏ ਸੀ, ਠੀਕ ਹੈ ਨਾ। ਚਾਹੇ ਤਾਂ ਅਸੀਂ ਪੀਂਦੇ ਰਸਤੇ ਵਿੱਚ ਵੀ ਪੀ ਜਾਂਦੀ ਹੈ, ਖਾਣਾ ਵੀ ਇਸ ਰਸਤੇ 'ਚ ਖਾਣਾ ਹੁੰਦਾ, ਨਮਾਜ਼ ਵਗੈਰਾ ਪੜ੍ਹਨ ਵਾਸਤੇ ਵੀ ਰਸਤੇ 'ਚ ਰੁਕਣਾ ਹੁੰਦਾ, ਉਹਦਾ ਥੋੜ੍ਹੀ ਦੇਰ ਵਾਸਤੇ, ਜ਼ਿਆਦਾ ਦੇਰ ਰੁਕ ਨਹੀਂ ਸਕਦੇ ਨਾ ਚੂਜ਼ੇ ਦੇ ਵਿੱਚ, ਚੂਜ਼ਾ ਜਦੋਂ ਲੋਡ ਹੋਵੇ। ਤੇ ਉਸ ਤੋਂ ਬਾਅਦ ਫਿਰ ਨਾ ਉਹ ਉਸ ਬੰਦੇ ਨੇ ਚਾਹ ਸਾਨੂੰ ਪਿਲਾਈ ਤੇ ਚਾਹ ਪੀਤੀ, ਠੀਕ ਹੈ ਨਾ। ਲੇਕਿਨ ਉਹ ਬੰਦੇ ਦਾ ਖਲੂਸ ਸਾਡੇ ਵਾਸਤੇ ਜਿਹੜਾ ਸੀਗਾ ਉਹ ਤੇ ਇੱਕ ਹਟ ਕੇ ਸੀ। ਜਿਹੜਾ ਜਾਨਵਰ ਦੀ ਉਹਨੇ ਤਿਆਰੀ ਪਹਿਲੇ ਹੀ ਕਰਕੇ ਰੱਖੀ ਸੀ ਨਾ, ਯਾਨੀ ਕਿ ਬੂਰਾ ਸ਼ੂਰਾ ਹਰ ਚੀਜ਼ ਓਕੇ ਯੈਸ ਕਰਕੇ, ਪੱਠੀ ਛੱਟੀ ਚਲਾ ਕੇ ਯੈਸ ਕਰਕੇ ਹਰ ਚੀਜ਼, ਉਹ ਬੜੀ ਪਸੰਦ ਆਈ ਕਿ ਉਸ ਬੰਦੇ ਨੇ ਜਾਨਵਰ ਦੇ ਆਉਣ ਦਾ ਵੇਟ ਨਹੀਂ ਕੀਤਾ। ਉਹ ਤੋਂ ਪਹਿਲੇ ਜਿੱਦਾਂ ਅਸੀਂ ਲੋਕ ਦੁਲਹਨ ਦਾ ਕਮਰਾ ਪਹਿਲੇ ਨਹੀਂ ਤਿਆਰ ਕਰ ਲੈਂਦੇ, ਯਾਨੀ ਕਿ ਉਹਨੇ ਆਪਣੇ ਤਿਆਰੀ ਸਾਰੀ ਯੈਸ ਕਰਕੇ ਰੱਖੀ ਸੀ। ਖੁਸ਼ੀ ਹੋਈ ਉਸ ਬੰਦੇ ਦੀ ਦੇਖ ਕੇ ਕਿ ਵਾਕਈ ਉਹਨੂੰ ਸ਼ੌਕ ਸੀ ਕਿਉਂਕਿ ਉਹਦਾ ਮੁਲਾਜ਼ਮ ਨਹੀਂ ਸੀ, ਉਹ ਖੁਦ ਆਪ ਸੀਗਾ ਉੱਥੇ। ਮੁਲਾਜ਼ਮ ਜਿਹੜੇ ਲੋਕ ਉਹ ਹੋਰ ਹਿਸਾਬ ਨਾਲ ਤਿਆਰੀ ਕਰਦੇ, ਉਹਨੇ ਆਪ ਤਿਆਰੀ ਕੀਤੀ ਹੋਈ ਸੀ। ਚੂਜ਼ਾ ਵੀ ਉਹਦਾ ਖੁਸ਼ ਰਿਹਾ। ਬਾਕੀ ਬਾਅਦ 'ਚ ਅਸੀਂ ਰਾਬਤਾ ਉਹਨਾਂ ਨਹੀਂ ਕੀਤਾ, ਲੇਕਿਨ ਉਸ ਬੰਦੇ ਨੂੰ ਹੁਣ ਮੈਂ ਉਹਦਾ ਨਾਮ ਦਾ ਵੀ ਨਹੀਂ ਪਤਾ ਕਿ ਉਹਦਾ ਨਾਮ ਕੀ ਸੀ, ਲੇਕਿਨ ਬੰਦਾ ਬੜਾ ਹੀ ਨਾਈਸ ਸੀਗਾ ਤੇ ਬਹੁਤ ਹੀ ਅੱਛਾ ਸੀਗਾ ਤੇ ਉਹ ਅੱਜ ਤੱਕ ਨਹੀਂ ਭੁੱਲਿਆ। ਬਾਕੀ ਦੁਆਵਾਂ 'ਚ ਯਾਦ ਰੱਖਿਓ। ਬੜੀ ਮਿਹਰਬਾਨੀ। ਅੱਲਾ ਹਾਫਿਜ਼।